ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੱਛਮੀ ਬੰਗਾਲ ਦੇ ਬੀਜੇਪੀ ਦੇ ਮੁਖੀ ਦਾ ਕਹਿਣਾ ਹੈ ਕਿ ਸਾਨੂੰ ਜੋ ਪਾਰਟੀ ਗਾਵਾਂ ਨੇ ਉਹਨਾਂ ਦਾ ਦੁੱਧ ਪੀਣਾ ਚਾਹੀਦਾ ਹੈ ਕਿਉਂਕਿ ਉਹ ਉਹਨਾਂ ਦਾ ਦੁੱਧ ਸੋਨਾ ਹੈ। ਸੋ ਜੋ ਬਾਲੀਆਂ ਗਾਵਾਂ ਨੇ ਉਹ ਇੱਕ ਜਾਨਵਰ ਨੇ ਔਰ ਜੋ ਸਾਡੀਆਂ ਜੋ ਭਾਰਤੀ ਗਾਵਾਂ ਨੇ ਉਹ ਮਾਤਾ ਨੇ। ਸੋ ਬਾਲੀਆਂ ਗਾਵਾਂ ਸਾਡੀਆਂ ਆਂਟੀਆਂ ਲੱਗਦੀਆਂ ਨੇ। ਸੋ ਵੈਰੀ ਫਨੀ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਫਿਰ ਆਪਾਂ ਗੱਲਬਾਤ ਇਸੇ ਹੀ ਸੈਗਮੈਂਟ ਦੇ ਵਿੱਚ ਕਰਾਂਗੇ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ ਜੋ ਕਸ਼ਮੀਰੀ ਪੰਡਤ ਨੇ ਉਹਨਾਂ ਦੇ ਇੱਕ ਤਨਜ਼ੀਮ ਨੇ ਮੰਗ ਕੀਤੀ ਹੈ ਕਿ ਉਹਨਾਂ ਲਈ ਇੱਕ ਵੱਖਰਾ ਹੋਮਲੈਂਡ ਬਣਾਇਆ ਜਾਏ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਤਬਸਰਾ ਜਾਣਨ ਵਾਸਤੇ ਤਬਸਰਾ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਲਾਮਾ ਇਕਬਾਲ ਜਿਹੜੇ ਸਾਡੇ ਉਸ ਖਿੱਤੇ ਦੇ ਮਸ਼ਰਕ ਦੇ ਬਹੁਤ ਵੱਡੇ ਫਿਲਾਸਫਰ ਹੋਏ ਜੀ, ਦਰਵੇਸ਼ ਔਰ ਪਾਕਿਸਤਾਨ ਦੇ ਥਾਟ ਨੂੰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉੱਥੇ ਸਬ ਕੰਟੀਨੈਂਟ ਦੇ ਵਿੱਚ ਆਰਟੀਕੂਲੇਟ ਕੀਤਾ ਜਿਸ ਦੇ ਉੱਤੇ ਬਾਅਦ ਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਜਿਹੜਾ ਉਹ ਇਮਾਰਤ ਉਸਾਰੀ ਪਾਕਿਸਤਾਨ ਦੀ ਕਾਇਮੀ ਦੀ। ਜਦੋਂ ਇਹ ਥਾਟ ਕਿ ਪਾਕਿਸਤਾਨ ਸਾਡਾ ਮੁਲਕ ਇਸ ਖਿੱਤੇ ਦੇ ਵਿੱਚ ਇਸ ਤੋਂ ਬਿਨਾਂ ਜਿਹੜੀ ਹਿੰਦੂ ਮੈਜੋਰਿਟੀ ਹੈ ਵੱਡ ਗਿਣਤੀ ਹੈ ਇਹ ਸਾਨੂੰ ਆਜ਼ਾਦ ਨਹੀਂ ਰਹਿਣ ਦੇਗੀ ਔਰ ਸਾਡੇ ਉੱਤੇ ਜਿਹੜਾ ਬਹੁਤ ਜਿਹੜੀਆਂ ਨੇ ਮੁਸ਼ਕਲਾਂ ਹੋਣਗੀਆਂ ਉਹਨਾਂ ਦੇ ਦਬਾਅ ਥੱਲੇ ਅਸੀਂ ਜੀਵਾਂਗੇ। ਤੇ ਉਦੋਂ ਜਿਹੜੇ ਉਸ ਵੇਲੇ ਦੇ ਲਰਨਡ ਕੁਝ ਇਸਲਾਮਿਕ ਸਕਾਲਰ ਸਨ, ਮੌਲਾਨਾ ਅਬੁਲ ਕਲਮ ਆਜ਼ਾਦ ਤਾਂ ਪੋਲੀਟੀਕਲੀ ਕਾਂਗਰਸ ਦੇ ਵਿੱਚ ਹੈ ਹੀ ਸੀ, ਕਾਂਗਰਸ ਦੇ ਸ਼ੋ ਬॉय, ਹਾਲਾਂ ਬੜਾ ਲਰਨਡ ਆਦਮੀ, ਪਰ ਈਵਨ ਜਿਨ੍ਹਾਂ ਨੇ ਜਮਾਤੇ ਇਸਲਾਮੀ ਫਾਊਂਡ ਕੀਤੀ ਉਹਨਾਂ ਦੇ ਵੀ ਔਰ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਪੈਰੋਕਾਰ ਇਸ ਨੂੰ ਜਿਹੜਾ ਇਸ ਦੇ ਖਿਲਾਫ ਸੀ। ਜੇ ਉਹਨਾਂ ਨੂੰ ਜਿਹੜੇ ਪਾਕਿਸਤਾਨ ਦੇ ਹਾਮੀ ਸੀ ਉਹ ਕਾਇਦੇ ਆਜ਼ਮ ਕਹਿੰਦੇ ਸੀ ਤੇ ਜਿਹੜੇ ਇਹ ਲੋਕ ਨੇ ਹਾਲਾਂਕਿ ਮਜ਼ਹਬੀ ਸੀ ਲੇਕਿਨ ਇਹ ਉਹਨਾਂ ਨੂੰ ਕਾਫਰੇ ਆਜ਼ਮ ਕਹਿੰਦੇ ਸੀ। ਔਰ ਉਸ ਦੌਰ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਇੱਥੇ ਕੀ ਪ੍ਰੋਬਲਮ ਹੈ ਸਾਡੇ ਇਸਲਾਮ ਨੂੰ, ਅਸੀਂ ਨਮਾਜ਼ ਅਦਾ ਕਰਦੇ ਹਾਂ, ਸਾਡੀਆਂ ਮਸੀਤਾਂ ਨੇ, ਸਾਡੇ ਪੁਰਖਿਆਂ ਦੀਆਂ ਕਬਰਾਂ ਨੇ, ਅਸੀਂ ਸਾਨੂੰ ਸਾਡੇ ਤੇ ਤਾਂ ਕੋਈ ਰੁਕਾਵਟ ਨਹੀਂ ਹੈ, ਇਹ ਕਿਵੇਂ ਰੁਕਾਵਟ ਕੋਈ ਬੰਦ ਕਰ ਸਕੇਗਾ। ਪਰ ਉਸ ਵੇਲੇ ਅਲਾਮਾ ਇਕਬਾਲ ਦਾ ਇੱਕ ਸ਼ੇਅਰ ਜਿਹੜਾ ਅਕਸਰ ਕੋਟ ਹੁੰਦਾ ਹੈ, ਉਹਨਾਂ ਨੇ ਕਿਹਾ ਮੁੱਲਾ ਕੋ ਹੈ ਅਗਰ हिंद में सजदे की इजाज़त, मुल्ला को है अगर हिंद में सजदे की इजाज़त, नादां ये समझता है कि इस्लाम है आज़ाद। कि जे तुहानू जिवें अज साडे भी एक सिखां दा एक वड्डा तबका उत्थे बैठा है यही सोचदा है कि जी देखो साडे इन्ने गुरुद्वारे ज़बरदस्त, दरबार साहब 1 ਲੱਖ लोग रोज़ आते हैं, ਅਸੀਂ ਗੁਰਦੁਆਰਿਆਂ 'ਚ ਜਾਂਦੇ ਹਾਂ, ਪਾਠ ਕਰਦੇ ਹਾਂ, ਨਿਸ਼ਾਨ ਸਾਹਿਬ ਸਾਡੇ ਝੂਲਦੇ ਨੇ, ਜਲੂਸ ਕੱਢਦੇ ਹਾਂ, ਸਾਨੂੰ ਕੀ ਪ੍ਰੋਬਲਮ ਹੈ? ਇਹੀ ਆਰਗੂਮੈਂਟ ਜਿਹੜਾ ਉਦੋਂ ਦਿੰਦੇ ਸੀ ਔਰ ਅੱਜ 20 ਕਰੋੜ ਕੋਈ ਛੋਟੀ ਗਿਣਤੀ ਨਹੀਂ ਹੈ। ਦੂਸਰੀ ਤੀਸਰੀ ਵੱਡੀ ਗਿਣਤੀ ਦੁਨੀਆ 'ਚ ਮੁਸਲਮਾਨ ਦੇਸ਼ਾਂ 'ਚੋਂ ਭਾਰਤੀ ਮੁਸਲਮਾਨਾਂ ਦੀ ਮੌਜੂਦਗੀ ਇੰਡੋਨੇਸ਼ੀਆ ਹੈ, ਪਾਕਿਸਤਾਨ ਹੈ ਔਰ ਉਸ ਤੋਂ ਬਾਅਦ ਭਾਰਤ ਹੈ। ਲੇਕਿਨ ਅੱਜ ਉਹ ਕਿਵੇਂ ਥਰ ਥਰ ਕੰਬਣ ਲਾਏ ਹੋਏ ਨੇ। ਔਰ ਮੈਂ ਅੱਜ ਹੀ ਸਵਰਾ ਭਾਸਕਰ ਇੱਕ ਬੜੀ ਬੋਲਡ ਜਿਹੜੀ ਹੈ ਉਹ ਐਕਟਰੈਸ ਹੈ ਬੰਬੇ ਦੀ ਔਰ ਉਸਨੇ ਇੱਕ ਨਜ਼ਮ ਲਿਖਣ ਵਾਲੇ ਵੀ ਇੱਕ ਹਿੰਦੂ ਬ੍ਰਾਹਮਣ ਨੇ ਔਰ ਉਸ ਦੇ ਉੱਤੇ ਮੈਂ ਉਹਨੂੰ ਸ਼ੇਅਰ ਵੀ ਕਰਾਂਗਾ। ਉਹਨੇ ਬੜਾ ਅੱਛਾ ਉਹ ਹਾਲਾਂ 2 ਸਾਲ ਪਹਿਲਾਂ ਉਹਨੇ ਗਾਈ ਹੋਈ ਹੈ ਕਿ ਕਿਵੇਂ ਹਾਲ ਮੁਸਲਮਾਨਾਂ ਦਾ ਕੀ ਕਰ ਦਿੱਤਾ ਹੈ ਕਿ ਅਫਵਾਹ ਇਹ ਹੈ ਕਿ ਉਹ ਮੁਸਲਮਾਨ ਥੇ, ਇਹ ਸ਼ਾਇਦ ਉਹਦਾ ਟਾਈਟਲ ਹੈ। ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ ਹੈ ਉਹ ਕਿਵੇਂ ਬਾਕੀ ਸਾਰੀਆਂ ਆਈਡੀਓਲੋਜੀਜ਼ ਨੂੰ ਲੋਕਾਂ ਨੂੰ ਡੈਨੀਗ੍ਰੇਟ ਕਰ ਰਹੇ ਨੇ, ਕਿਵੇਂ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ, ਕਿਵੇਂ ਸਕੂਲ ਦੇ ਸਿਲੇਬਸ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਔਰ ਅਪਰ ਲੈਵਲ ਤੱਕ ਉਹ ਹਿੰਦੂਤਵਾ ਦੇ ਨਾਂ ਥੱਲੇ ਕਿਵੇਂ ਸੁਪਰਸਟੀਸ਼ਨ, ਵਹਿਮ ਭਰਮ, ਝੂਠ ਜਿਹੜਾ ਉਹ ਪਰੋਸ ਰਹੇ ਨੇ। ਕੱਲ੍ਹ ਹੀ ਅਸੀਂ ਜ਼ਿਕਰ ਕੀਤਾ ਸੀ ਕਿ ਕੋਰੋਨਾ ਵਾਇਰਸ ਉਸ ਬਾਰੇ ਅਸਾਮ ਦੇ ਵਿੱਚ ਉਹਨਾਂ ਦੀ MLA ਖਲੋ ਕੇ ਕਹਿ ਰਹੀ ਹੈ ਉੱਥੇ ਕਿ ਜਿਹੜਾ ਉਹ ਗਊ ਮੂਤਰ ਔਰ ਗੋਬਰ ਜਿਹੜਾ ਉਹਨੂੰ ਠੀਕ ਕਰਦਾ ਹੈ। ਅੱਜ ਉਹ NDTV ਦਾ ਜਰਨਲਿਸਟ ਹੈ ਰਵੀਸ਼ ਕੁਮਾਰ, ਉਹਨੇ ਕਿਹਾ ਵੀ 2-4 ਟੈਂਕਰ ਭਰ ਕੇ ਗਊ ਮੂਤਰ ਦੇ ਚੀਨ ਨੂੰ ਵੀ ਭੇਜ ਦਿਓ। ਸੋ ਜ਼ਾਹਿਰ ਹੈ ਕਿ ਵੀ ਇੱਕ ਪਾਸੇ ਉਹ ਹੈ ਪਰ ਇਹ ਜੈਨੂਇਨਲੀ ਬਿਲੀਵ ਕਰਦੇ ਨੇ ਕਿ ਭਾਈ
ਇਹ ਟੈਸਟ ਟਿਊਬ ਬੇਬੀਜ਼ ਇਹ ਸਾਇੰਸ ਵਾਲਿਆਂ ਨੇ ਨਹੀਂ ਕੱਢੀਆਂ। ਕੌਰਵ ਜਿਹੜੇ 100 ਭਰਾ ਸੀ, ਅਸੀਂ ਗਮਲਿਆਂ ਦੇ ਵਿੱਚ ਬੱਚੇ ਜੰਮ ਕੇ ਉਗਾਉਂਦੇ ਸੀ। ਔਰ ਇਸੇ ਤਰ੍ਹਾਂ ਉਹ ਜਿਹੜਾ ਉਹ ਹਾਥੀ ਦਾ ਸਿਰ ਜਿਹੜਾ ਉਹ ਬੰਦੇ ਨੂੰ ਲਾਇਆ, ਉਹ ਮੋਦੀ ਕਹਿ ਰਿਹਾ ਪਲਾਸਟਿਕ ਸਰਜਨਾਂ ਦੇ ਸਰਜਨਸ ਦੀ ਕਾਨਫਰੰਸ ਕਹਿ ਰਿਹਾ ਜੀ ਇੰਨੀ ਸਾਡੀ ਐਡਵਾਂਸ ਸੀ ਸਰਜਰੀ ਕਿ ਇੰਨੇ ਜਿਹੜਾ ਕੁਇੰਟਲ ਦਾ ਜਿਹੜਾ ਸਿਰ ਹੈ ਹਾਥੀ ਦਾ ਉਹ 40 ਕਿਲੋ ਦੇ ਬੰਦੇ ਦੇ ਧੜ ਦੇ ਉੱਤੇ ਲਾਤਾ ਸੀ। ਔਰ ਹੁਣ ਅੱਜ 3-4 ਖਬਰਾਂ ਇਸ ਹਵਾਲੇ ਨਾਲ ਆਈਆਂ ਜਿਹੜੀਆਂ ਦੱਸ ਰਹੀਆਂ ਨੇ ਕਿ ਮੁਸਲਮਾਨਾਂ ਦੇ ਨਾਲ ਕੀ ਸਲੂਕ ਹੋ ਰਿਹਾ, ਕਿਵੇਂ ਉਹਨਾਂ ਨੂੰ ਹੁਣ ਹਰਿਆਣਾ ਦਿੱਲੀ ਦੇ ਨਾਲ ਲੱਗਦਾ ਹੈ, ਇੱਕ ਪਾਸੇ ਦਿੱਲੀ ਦੇ ਨਾਲ ਯੂਪੀ ਲੱਗਦੀ ਹੈ, ਇੱਕ ਪਾਸੇ ਹਰਿਆਣਾ ਲੱਗਦਾ ਹੈ। ਔਰ ਉਸ ਦਾ ਇਲਾਕਾ ਹੈ ਝੱਜਰ, ਕਿਉਂਕਿ ਹਰਿਆਣੇ ਦਾ ਇੱਕ ਡਿਸਟ੍ਰਿਕਟ ਹੈ ਜਿਹਨਾਂ ਮਿਓ ਡਿਸਟ੍ਰਿਕਟ, ਜਿਹਦੇ ਵਿੱਚ ਵੱਡੀ ਗਿਣਤੀ 'ਚ ਮੁਸਲਮਾਨ ਨੇ। ਮਿਓ ਫੌਜ ਦੇ ਵਿੱਚ ਵੀ ਸੀ, ਉਹਨਾਂ ਨੇ 47 'ਚ ਆਪਣੇ ਆਪ ਨੂੰ ਨਹੀਂ ਉਹ ਪਾਕਿਸਤਾਨ ਗਏ, ਉੱਥੇ ਰੁਕੇ। ਔਰ ਹਰਿਆਣੇ ਦੇ ਵਿੱਚ ਕਿਉਂਕਿ ਈਵਨ ਲਿਆਕਤ ਅਲੀ ਜਿਹੜਾ ਕਾਇਦੇ ਆਜ਼ਮ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣਿਆ, ਬਾਅਦ 'ਚ ਭਾਵੇਂ ਉਸ ਦੀ ਅਸੈਸੀਨੇਸ਼ਨ ਹੋਈ, ਉਹ ਵੀ ਕਰਨਾਲ ਰਿਆਸਤ ਦਾ ਨਵਾਬ ਸੀ। ਨਵਾਬ ਪਟੌਦੀ ਜਿਹੜਾ ਉੱਥੇ ਹੀ ਬੈਠਾ ਹੋਇਆ, ਇੱਕ ਭਰਾ ਉਹਨਾਂ ਦਾ ਚਲਾ ਗਿਆ ਸੀ, ਉਹਨਾਂ 'ਚੋਂ ਇੱਕ ਉਹਨਾਂ ਦਾ ਅੱਗੋਂ ਭਤੀਜਾ ISI ਦਾ ਚੀਫ ਵੀ ਬਣਿਆ। ਸੋ ਇਹ ਸਾਰੀ ਜਿਹੜੀ ਬੈਲਟ ਹੈ ਇਹ ਇਹਨਾਂ ਦੀ ਨਵਾਬਾਂ ਦੀ ਵੀ ਸੀ ਔਰ ਜ਼ਾਹਰ ਹੈ ਪਹਿਲੇ ਮੁਗਲ ਰੂਲ ਵੇਲੇ ਉਹਨਾਂ ਦਾ ਹਿੱਸਾ ਸੀ। ਔਰ ਇਹਦੇ 'ਚ ਇੱਕ ਖਬਰ ਹੈ ਕਿ ਮਾਈਨੋਰਿਟੀ ਕਮਿਊਨਿਟੀ ਥ੍ਰੈਟਨਡ ਟੋਲਡ ਟੂ ਗੋ ਔਰ ਇਹ 60 ਦੇ ਕਰੀਬ ਜਿਹੜੇ ਅਨਆਇਡੈਂਟੀਫਾਈਡ ਯੂਥ, ਜਦੋਂ ਹੁਣ ਇਹਨਾਂ ਨੇ ਗੁੰਡਿਆਂ ਤੋਂ ਕੰਮ ਕਰਵਾਉਣਾ ਤਾਂ ਉਹ ਤੋਂ ਪੁਲਿਸ ਇੰਟਰਵੀਨ ਨਹੀਂ ਕਰਦੀ, ਪਤਾ ਹੁੰਦਾ ਕੌਣ ਨੇ, ਮੌਕੇ ਤੇ ਜਾ ਕੇ ਫੜਨ ਜਾਂ ਇਨਕੁਆਇਰ ਕਰਨ, ਉਹਨਾਂ ਨੂੰ ਜਾ ਲੈਣ ਦਿੰਦੇ ਨੇ। ਜਦੋਂ ਫਿਰ ਦਬਾਅ ਥੋੜਾ ਬਹੁਤ ਬਣਦਾ FIR ਲਿਖ ਲੈਂਦੇ ਨੇ, ਫਸਟ ਇਨਫੋਰਮੇਸ਼ਨ ਅਨਆਇਡੈਂਟੀਫਾਈਡ, ਕਿ ਨਾ ਉਹਦੀ ਦੀ ਸ਼ਨਾਖਤ ਕਦੇ ਹੁੰਦੀ ਹੈ ਤੇ ਉਹ ਫਾਈਲਾਂ ਉੱਥੇ ਹੀ ਜਿਹੜੀਆਂ ਨੇ ਦੱਬੀਆਂ ਰਹਿੰਦੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਐਜ਼ ਪਰ ਕੰਪਲੇਂਟ ਫਾਇਰਡ ਵਿਦ ਬਹਾਦਰਗੜ੍ਹ ਪੁਲਿਸ 60 unidentified youth threatened the people of the minority community to leave the village before Holi or be ready to face dire consequences। ਇਹ ਬਿਲਕੁਲ ਜਿਹੜਾ ਨਾਲ ਲੱਗਦਾ ਇਲਾਕਾ ਦਿੱਲੀ ਦਾ ਝੱਜਰ ਦਾ, ਉਹਦੇ 'ਚ ਉਹਨਾਂ ਨੇ ਆ ਕੇ ਕਿਹਾ 60 ਦੇ ਕਰੀਬ ਨੌਜਵਾਨਾਂ ਨੇ ਕਿ ਹੋਲੀ ਹੈ ਜਿਹੜੀ, ਉਸ ਤੋਂ ਪਹਿਲਾਂ ਇੱਥੋਂ ਨਿਕਲ ਜਾਓ ਔਰ ਨਹੀਂ ਤਾਂ ਤੁਹਾਡੇ ਨਾਲ ਫਿਰ ਕੀ ਹੋਏਗਾ, ਤੁਹਾਡੇ ਨਾਲ ਜੋ ਸਲੂਕ ਹੋਏਗਾ ਉਸ ਤੇ ਤੁਸੀਂ ਜ਼ਿੰਮੇਵਾਰ ਹੋ। ਦੇ ਆਲਸੋ ਥ੍ਰੈਟਨ ਟੂ ਕਿਲ ਅਸ and to set our houses on fire if we fail to leave the village before March 10। और उन्होंने फिर नाल किया कि accused not only damaged their name plates put at the main door of the house but also pelted stones at religious pictures put up at the door। Around 20 houses of the minority community are located in the village। ਹੁਣ 20 ਘਰ ਜਿਸ ਪਿੰਡ 'ਚ ਨੇ ਜੇ ਨੇਮ ਪਲੇਟਸ ਲੱਗੀਆਂ, ਜ਼ਾਹਰ ਹੈ ਕਿ ਖਾਂਦੇ ਪੀਂਦੇ ਹੋਣਗੇ। ਹੁਣ ਉਹਨਾਂ ਨੇ ਡੈਡਲਾਈਨ ਦੇ ਦਿੱਤੀ ਹੈ ਔਰ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਹੈ ਉਸ ਤੋਂ ਮੈਸੇਜ ਤਾਂ ਬੜਾ ਕਲੀਅਰ ਦੇ ਦਿੱਤਾ ਹੈ ਕਿ ਭਾਈ ਅਸੀਂ ਜਿਹੜਾ ਉਹ ਤੁਹਾਨੂੰ ਹੁਣ ਇੱਥੇ ਰਹਿਣ ਨਹੀਂ ਦੇਣਾ, ਤੁਹਾਨੂੰ ਅਸੀਂ ਜਿਪਸੀ ਬਣਾ ਕੇ ਛੱਡਣਾ ਹੈ, ਭਿੱਖਮੰਗੇ ਬਣਾ ਕੇ ਛੱਡਣਾ ਹੈ। ਔਰ ਯੂਪੀ ਦਾ ਉਹ ਗੁੰਡਾ ਜੋਗੀ ਜਿਹੜਾ ਇੱਕ ਪ੍ਰੈਸ ਕਾਨਫਰੰਸ ਕਹਿ ਰਿਹਾ ਕਿ ਜੀ ਕੋਈ ਤੁਹਾਨੂੰ ਕਰੋਨਾ ਵਾਇਰਸ ਦਾ ਫਿਕਰ ਕਰਨ ਦੀ ਲੋੜ ਨਹੀਂ, ਸਿਰਫ ਤੁਸੀਂ ਜਿਹੜਾ ਉਹ ਯੋਗਾ ਕਰੋ ਔਰ ਦੂਸਰਾ ਕਰੋ, ਸਭ ਠੀਕ ਹੋਏਗਾ। ਉਹਨਾਂ ਨੂੰ ਦਵਾਈਆਂ ਦੀ ਲੋੜ ਹੈ ਜਿਹੜੇ ਯੋਗਾ ਨਹੀਂ ਕਰਦੇ। ਪਰ ਕਿਵੇਂ ਉਹ ਲੱਗੇ ਹੋਏ ਨੇ ਇਸਲਾਮਿਕ ਇੰਸਟੀਟਿਊਸ਼ਨਸ ਦਾ ਬੇੜਾ ਗਰਕ ਕਰਨ, ਉਹਨਾਂ ਦੀਆਂ ਜਿਹੜੀਆਂ ਨੇ ਲੈਂਗੁਏਜਸ। ਹੁਣ ਜਿਹੜੀ ਸਟੇਟ ਯੂਨੀਵਰਸਿਟੀ ਹੈ ਮੋਇਨੂਦੀਨ ਚਿਸ਼ਤੀ ਭਾਸ਼ਾ ਵਿਸ਼ਵ ਵਿਦਿਆਲੇ ਅਰਬੀ ਫਾਰਸੀ ਉਰਦੂ, ਇਹ ਉਹਦਾ ਨਾਂ ਸੀ। ਔਰ ਅੱਜ ਇਹ ਖਬਰ ਹੈ ਕਿ ਯੂਪੀ ਗਵਰਨਮੈਂਟ ਚੇਂਜਸ state university name partially। The university would now be called Khwaja Mohiuddin Chishti Pasha Vishwavidyalaya। ਔਰ ਇਸ ਤੋਂ ਪਹਿਲਾਂ ਜਿਹੜਾ ਇਸ ਦਾ ਨਾਂ ਸੀ ਇਹ ਸੀ ਖਵਾਜਾ ਮੋਹਿਉਦੀਨ ਚਿਸ਼ਤੀ ਉਰਦੂ ਅਰਬੀ ਫਾਰਸੀ ਯੂਨੀਵਰਸਿਟੀ। ਔਰ ਇਹ ਸਟੇਟ ਯੂਨੀਵਰਸਿਟੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਜੀ ਅਰਬੀ ਫਾਰਸੀ ਉਰਦੂ ਕੱਢਤਾ, ਅਸੀਂ ਇਹਦਾ ਨਾਂ ਚੇਂਜ ਕਰ ਦਿੱਤਾ। ਔਰ ਇਹ ਜਿਹੜਾ ਸੁਜੈਸ਼ਨ ਹੈ ਕਿ ਨਾਂ ਚੇਂਜ ਕਰੋ, ਇਹ ਉਹਨਾਂ ਦੀ ਗਵਰਨਰ ਆਨੰਦੀਬੇਨ ਪਟੇਲ ਜਿਹੜੀ ਇਹਦੀ ਮੋਦੀ ਦੀ ਖਾਸੀ ਹੈ ਸਹੇਲੀ, ਉਸ ਨੇ ਪਿਛਲੇ ਸਾਲ ਇਹ ਕਿਹਾ ਸੀ ਕਨਵੋਕੇਸ਼ਨ ਦੇ ਉੱਤੇ ਕਿ ਵੀ ਉਰਦੂ ਅਰਬੀ ਫਾਰਸੀ ਜਿਹੜਾ ਇਸ ਤੋਂ ਡ੍ਰੌਪ ਕਰ ਦਿਓ। ਹੁਣ ਉਹ ਉਹਨਾਂ ਨੇ ਡ੍ਰੌਪ ਕਰ ਦਿੱਤਾ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਗੱਲ ਇੱਥੇ ਹੀ ਨਹੀਂ ਹੈ, ਇਹਨਾਂ ਦੀਆਂ ਨਵੀਆਂ ਕਾਢਾਂ ਨੇ ਕਿ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰ ਰਮੇਸ਼ ਪੋਖਰਿਆਲ ਨਿਸ਼ੰਕ ਟੁਡੇ ਕਲੇਮਡ, ਇਹ ਦਿੱਲੀ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਕਿ ਇੰਗਲਿਸ਼ ਹੈਜ਼ ਸੰਸਕ੍ਰਿਤ ਰੂਟਸ, ਕਿ ਅੰਗਰੇਜ਼ੀ ਜ਼ਬਾਨ ਜਿਹੜੀ ਆ ਉਹਦੇ 'ਚ ਵੀ ਜਿਹੜੇ ਲਫ਼ਜ਼ ਨੇ ਉਹ ਸੰਸਕ੍ਰਿਤ 'ਚੋਂ ਹੀ ਆਏ ਹੋਏ ਨੇ। ਸੰਸਕ੍ਰਿਤ
ਅੰਗਰੇਜ਼ੀ ਦੀ ਵੀ ਮਾਂ ਹੈ ਔਰ ਇਹ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰ ਹੈ। ਜੀ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਦਾ ਮਿਨਿਸਟਰ ਮੇਡ ਦਾ ਕਲੇਮ ਵਾਇਰ ਇੰਟਰੋਡਿਊਸਿੰਗ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਬਿੱਲ ਹੁਣ ਪਿਛਲੀ ਸੈਂਸਸ ਦੇ ਵਿੱਚ ਸਿਰਫ 15,000 ਬੰਦਿਆਂ ਨੇ ਆਪਣੀ ਮਦਰ ਟੰਗ ਸੰਸਕ੍ਰਿਤ ਲਿਖਾਈ ਹੋਈ ਹੈ। ਸਾਰੇ 1,350,000,000 ਲੋਕਾਂ ਚੋਂ 15,000 ਲੋਕ ਸੰਸਕ੍ਰਿਤ ਬੋਲਦੇ ਨੇ, ਜੀ ਪਰ ਇਹ ਯੂਨੀਵਰਸਿਟੀ ਸੰਸਕ੍ਰਿਤ ਯੂਨੀਵਰਸਿਟੀਆਂ ਬਣਾ ਰਹੇ ਨੇ ਭਾਰਤ ਭਰ ਦੇ ਵਿੱਚ। ਉਹਦਾ ਬਿੱਲ ਉਹਨੇ ਪੇਸ਼ ਕੀਤਾ ਹੈ ਰਾਜ ਸਭਾ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਵੀ ਕੈਨ ਵੈਲ ਐਜ਼ਿਊਮ ਦੈਟ ਸੰਸਕ੍ਰਿਤ ਇਜ਼ ਦਾ ਓਰੀਜਨ ਆਫ ਮੈਨੀ ਫੋਰਨ ਲੈਂਗੁਏਜਸ ਇਨਕਲੂਡਿੰਗ ਇੰਗਲਿਸ਼। ਅੰਗਰੇਜ਼ੀ ਵੀ ਜਿਹੜੀ ਹੈ ਸਾਡੇ ਚੋਂ ਹੀ ਜੰਮੀ ਹੈ। ਫਿਰ ਉਹਨੇ ਕਿਹਾ ਕਿ ਦੇਖੋ ਇਨ ਸੰਸਕ੍ਰਿਤ ਮਾਂ ਇਜ਼ ਕਾਲਡ ਮਾਤਰੀ ਵਿਚ ਇਨ ਇੰਗਲਿਸ਼ ਇਜ਼ ਐਡਰੈਸਡ ਐਸ ਮਦਰ। ਉਹਨੇ ਕਿਹਾ ਜੀ ਉੱਥੇ ਸਾਡੇ ਮਾਤਰੀ ਹੈ ਔਰ ਇਹ ਸਾਡੇ ਚੋਂ ਹੀ ਲਿਆ, ਮਦਰ ਜਿਹੜਾ ਉਹਨਾਂ ਨੇ ਲਿਆ ਸਾਡੀ ਮਾਤਰੀ ਚੋਂ ਹੀ ਲਿਆ। ਸਿਮਿਲਰਲੀ ਇਨ ਸੰਸਕ੍ਰਿਤ ਵੀ ਸੇ ਭਾਤਰੀ ਵਿਚ ਇਨ ਇੰਗਲਿਸ਼ ਕਾਲਡ ਬ੍ਰਦਰ। ਭਰਾਤਰੀ ਅਸੀਂ ਕਹਿੰਦੇ ਆ, ਭਰਾਤਰੀ ਅੰਗਰੇਜ਼ੀ ਵਾਲੇ, ਬ੍ਰਦਰ ਕਹਿੰਦੇ ਅੰਗਰੇਜ਼ੀ ਵਾਲੇ ਨੇ ਸਾਡੇ ਤੋਂ ਲਿਆ। He went on to insist that there were more than a dozen languages in the world which had Sanskrit words besides several of the Indian languages। ਉਹਨਾਂ ਨੇ ਕਿਹਾ ਜੀ ਭਾਰਤੀ ਜ਼ਬਾਨਾਂ ਦੇ ਵਿੱਚ ਤਾਂ ਹੈ ਹੀ ਸਾਰੇ ਲਫ਼ਜ਼ ਸੰਸਕ੍ਰਿਤ ਦੇ ਨੇ, ਬਾਹਰ ਦੀਆਂ ਵੀ 10 ਤੋਂ ਜ਼ਿਆਦਾ ਜ਼ਬਾਨਾਂ ਨੇ ਜਿਨ੍ਹਾਂ ਦੇ ਵਿੱਚ ਸੰਸਕ੍ਰਿਤ ਹੈ। ਔਰ ਹੁਣ ਜਿਹਨੂੰ ਤੁਸੀਂ ਫਨੀ ਖਬਰ ਕਿਹਾ ਉਹਦਾ ਜ਼ਿਕਰ ਕਰੀਏ ਔਰ ਇਹ ਦਲੀਪ ਘੋਸ਼, ਇਹ ਵੈਸਟ ਬੰਗਾਲ ਸੂਬਾ ਭਾਰਤ ਦਾ ਜਿੱਥੇ ਹੁਣ ਚੋਣਾਂ ਹੋਣੀਆਂ, ਜਿੱਥੇ ਅਮਿਤ ਸ਼ਾਹ 2 ਦਿਨ ਪਹਿਲਾਂ ਗਿਆ ਔਰ ਉਹਦੀ ਰੈਲੀ ਦੇ ਵਿੱਚ ਇਹੀ ਨਾਰੇ ਲੱਗੇ ਨੇ ਦੇਸ਼ ਕੇ ਗੱਦਾरों को गोली मारो सालों को। ਔਰ ਇਹ ਉਸੇ ਵੈਸਟ ਬੰਗਾਲ ਦੀ ਬੀਜੇਪੀ ਦਾ ਚੀਫ ਹੈ, ਮੁਖੀ ਹੈ ਦਲੀਪ ਘੋਸ਼। ਉਹਦੇ 'ਚ ਉਹਨੇ ਬਿਆਨ ਦਿੱਤਾ ਹੈ ਫੋਰਨ ਕਾਊਜ਼ ਨਾਟ ਆਵਰ ਮਦਰਸ ਬਟ ਆਂਟੀਜ਼। ਬੰਗਾਲ ਬੀਜੇਪੀ ਜਿਹੜੀਆਂ ਬਾਹਰਲੀਆਂ ਗਾਵਾਂ ਨੇ ਇਹ ਸਾਡੀਆਂ ਮਾਵਾਂ ਨਹੀਂ ਹੈ। ਔਰ ਉਹਨੇ ਪਹਿਲਾਂ ਤਾਂ ਤੰਜ਼ ਕੀਤੀ, ਉਹਨੇ ਕਿਹਾ ਦਾ BJP's top leader in Bengal, Dilip Ghosh, said on Monday that intellectuals who eat beef should eat dog meat too। ਕਿ ਜਿਹੜੇ ਗਾਂ ਦਾ ਮਾਸ ਖਾਂਦੇ ਨੇ ਉਹ ਕੁੱਤੇ ਦਾ ਵੀ ਖਾਣ। ਵੈਸੇ ਇਹਨੂੰ ਪਤਾ ਨਹੀਂ ਹੋਣਾ ਕਿ ਮਨੀਪੁਰ ਔਰ ਦੂਸਰੀਆਂ ਜਿਹੜੀਆਂ ਇਹਨਾਂ ਦੀਆਂ ਰਿਆਸਤਾਂ ਨੇ, ਵਿਤਨਾਮ ਤਾਂ ਹੈ ਹੀ ਹੈ, ਉਹ ਖਾਂਦੇ ਹੀ ਕੁੱਤਿਆਂ ਦਾ ਮੀਟ ਨੇ, ਉਹਨਾਂ ਦੀ ਬੜੀ ਡੈਲੀਕੇਸੀ ਹੈ। ਔਰ ਪੰਜਾਬ ਦੇ ਵਿੱਚ ਕਿਉਂਕਿ ਅਵਾਰਾ ਕੁੱਤੇ ਬਹੁਤ ਸੀ ਔਰ ਇਹ ਮੰਗ ਵੀ ਪੋਲੀਟੀਕਲ ਲੀਡਰ ਨੇ ਕੀਤੀ ਸੀ ਕਿ ਇੱਥੇ CRPF 'ਚ ਤੁਸੀਂ ਜਿਹੜੇ ਲਾਏ ਮੇਘਾਲਿਆ ਦੇ ਬੰਦਿਆਂ ਨੂੰ ਲਿਆ ਕੇ ਲਾਓ, ਘੱਟੋ ਘੱਟ ਕੁੱਤਿਆਂ ਤੋਂ ਤਾਂ ਸਾਡੀ ਜਾਨ ਛੁੱਟੇ। ਸੋ ਉਹ ਕਹਿ ਰਿਹਾ ਕਿ ਜੇ ਉਹਨਾਂ ਬੀਫ ਖਾਣਾ ਤੇ ਉਹ ਕੁੱਤੇ ਵੀ ਖਾਣ, ਐਜ਼ ਇਟ ਇਜ਼ ਆਲ ਦਾ ਸੇਮ ਫॉर देयर ਹੈਲਥ। ਇਨ ਅ ਸੈਟ ਆਫ ਬਿਜ਼ਾਰ ਰਿਮਾਰਕਸ ਐਟ ਅ ਪਬਲਿਕ ਗੈਦਰਿੰਗ ਹੀ ਆਲਸੋ ਸੈਡ ਦਾ ਮਿਲਕ ਆਫ ਕਾਊਜ਼ ਇਨ ਇੰਡੀਆ ਕੰਟੇਨਸ ਗੋਲਡ ਐਂਡ ਫੋਰਨ ਕਾਊਜ਼ ਆਰ ਨਾਟ ਆਵਰ ਮਦਰਸ ਬਟ ਆਂਟੀਜ਼। ਉਹਨੇ ਕਿਹਾ ਜੀ ਇਹ ਜਿਹੜਾ ਦੁੱਧ ਹੁੰਦਾ ਇਹਦੇ 'ਚ ਸੋਨਾ ਹੁੰਦਾ, ਜਿਹੜਾ ਗਾਂ ਦਾ ਦੁੱਧ ਹੈ। Our desi cows have a special characteristic. There is gold mixed in their milk and that is why their milk is golden। ਕਿ ਜਿਹੜਾ ਉਹਨਾਂ ਦਾ ਸੁਨਹਿਰੀ ਭਾਅ ਹੁੰਦੀ ਹੈ। ਵੈਸੇ ਘਿਓ ਵੀ ਜਿਹੜਾ ਗਾਂ ਦੇ ਦੁੱਧ ਦਾ ਬਣਦਾ ਉਹ ਵੀ ਪੀਲਾ ਗੋਲਡ ਹੀ ਹੁੰਦਾ। ਉਹਨਾਂ ਨੇ ਕਿਹਾ ਜੀ ਉਹ ਗੋਲਡ ਹੈ। ਫਿਰ ਉਹ ਕਹਿੰਦਾ ਵੀ ਗੋਲਡ ਬਣਦਾ ਕਿਵੇਂ? There is a blood vessel that helps produce gold with the help of the sunlight। ਕਿ ਉਹਨਾਂ ਦੇ ਗਾਵਾਂ ਦੇ ਵਿੱਚ ਇੱਕ ਖਾਸ ਖੂਨ ਦੀ ਨਾੜੀ ਹੁੰਦੀ ਹੈ, ਬਲੱਡ ਵੈਸਲ, ਜਿਹਦੇ ਨਾਲ ਜਦੋਂ ਸੂਰਜ ਦੀ ਰੋਸ਼ਨੀ ਲੱਗਦੀ ਹੈ ਤਾਂ ਉਹਦੇ ਵਿੱਚ ਸੋਨਾ ਪੈਦਾ ਹੁੰਦਾ। ਵੈਰੀ ਨਾਈਸ, ਕੀ ਕਹਿਣੇ। ਸੋਨਾ ਕਿੰਨਾ ਮਹਿੰਗਾ ਹੈ। ਸੋ ਵੀ ਹੈਵ ਟੂ ਕੀਪ ਥੀਸ ਕਾਊਜ਼। ਸਾਨੂੰ ਇਹੀ ਗਾਵਾਂ ਰੱਖਣੀਆਂ ਚਾਹੀਦੀਆਂ। ਇਫ ਵੀ ਡਰਿੰਕ ਦੇਸੀ ਕਾਊ ਮਿਲਕ ਵੀ ਵਿਲ ਬਿਕਮ ਹੈਲਥੀ ਐਂਡ ਕੈਨ ਪ੍ਰੀਵੈਂਟ ਡਿਜ਼ੀਜ਼ਸ। The breeds of cow that we bring from abroad are not cows। ਜਿਹੜੇ ਅਸੀਂ ਬਾਹਰੋਂ ਲਿਆਂਦੇ ਹਾਂ ਗਾਵਾਂ ਨਹੀਂ ਨੇ। They are a kind of ਜਾਨਵਰ, beast ਨੇ ਉਹ। Those foreign breeds don't sound like cows। ਉਹ ਤਾਂ ਨਜ਼ਰ ਹੀ ਨਹੀਂ ਆਉਂਦੀਆਂ ਗਾਵਾਂ। These are not our mothers। The cow is our mother। We stay alive by consuming cow milk। So if anyone misbehaves with my mother, I'll treat them the way they should be treated। ਜੇ ਕੋਈ ਮੇਰੀ ਮਾਂ ਨਾਲ ਮਾੜਾ ਸਲੂਕ ਕਰੇ ਔਰ ਮੈਂ ਫਿਰ ਉਹਨੂੰ ਸਬਕ ਸਿਖਾਉਂਦਾ। ਹੋਲੀ ਸੋਇਲ ਆਫ ਇੰਡੀਆ ਕਿਲਿੰਗ ਕਾਊਜ਼ ਐਂਡ ਕੰਜ਼ਿਊਮਿੰਗ ਬੀਫ ਇਜ਼ ਏ ਮਹਾ ਅਪਰਾਧ, ਗ੍ਰੇਵ ਕ੍ਰਾਈਮ। ਉਹਨੇ ਕਿਹਾ ਜੀ ਭਾਰਤ ਦੀ ਪਵਿੱਤਰ ਧਰਤੀ ਤੇ ਖਾਣਾ ਔਰ ਇਹਨੂੰ ਮਾਰਨਾ ਇਹ ਬਹੁਤ ਵੱਡਾ ਗੁਨਾਹ ਹੈ। ਔਰ ਇਹ ਉਹਨਾਂ ਨੇ ਇਹ ਕਿਹਾ। ਇਫ ਯੂ ਬਾਕੀ ਉਹਨੇ ਫਿਰ ਅੱਗੋਂ ਆਪਣੀਆਂ ਹੋਰ ਜਬਲੀਆਂ ਮਾਰੀਆਂ ਨੇ। ਮਿਸਟਰ ਘੋਸ਼ ਇਜ਼ ਨੋਨ ਫॉर ਸ਼ੂਟਿੰਗ ਹਿਜ਼ ਮਾਊਥ ਆਫ। ਉਹਨੇ ਪਹਿਲਾਂ ਵੀ ਇੱਕ ਪਬਲਿਕ ਰੈਲੀ ਦੇ ਵਿੱਚ ਵਾਇਲੈਂਸ ਇਨਸਾਈਟ ਕੀਤੀ ਸੀ ਔਰ ਉਹਨੇ ਇਸ ਤੋਂ ਪਹਿਲਾਂ ਵੀ ਇਸ ਕਿਸਮ ਦੇ ਜਿਹੜੇ ਨੇ ਅਜੀਬੋ-ਗਰੀਬ ਬਿਆਨ ਦਿੱਤੇ ਹੋਏ ਨੇ। ਪਰ ਹੁਣ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ। ਕਿੰਨੇ ਦਿਨ ਤੁਸੀਂ ਦੱਸਿਆ? 210 ਦਿਨ ਹੋ ਗਏ ਨੇ। 210 ਦਿਨ ਹੋ ਗਏ ਨੇ
ਔਰ ਬਰਾਬਰ ਕਸ਼ਮੀਰ ਖਬਰਾਂ 'ਚ ਹੈ ਫॉर ਡਿਫਰੈਂਟ ਰੀਜ਼ਨਸ। ਜੀ ਅਸਲ 80 ਲੱਖ ਲੋਕ ਉਵੇਂ ਹੀ ਜੇਲ੍ਹ 'ਚ ਨੇ, ਉਵੇਂ ਹੀ ਉਹਨਾਂ ਤੇ ਜ਼ੁਲਮ ਹੋ ਰਹੇ ਨੇ। ਪਰ ਹੁਣ ਇਹਨਾਂ ਦਾ, ਕਿਉਂਕਿ ਜਦੋਂ ਇਹਨਾਂ ਨੇ ਕੋਈ ਐਕਸ਼ਨ ਕਰਨਾ ਹੁੰਦਾ ਹੈ, ਪਹਿਲਾਂ ਆਪਣੀ ਬੀਜੇਪੀ ਯੂਨਿਟ ਤੋਂ ਜਾਂ ਆਰਐਸਐਸ ਦਾ ਜਿਹੜਾ ਲੋਕਲ ਹੈ ਜਾਂ ਕਸ਼ਮੀਰੀ ਪੰਡਤਾਂ ਦੀ ਆਰਗੇਨਾਈਜੇਸ਼ਨ ਜਿਹਨੂੰ ਕਸ਼ਮੀਰ ਪੰਨੂਨ ਆਰਗੇਨਾਈਜ਼ ਇੱਥੇ ਵੀ ਖੜੀ ਕੀਤੀ ਹੋਈ ਹੈ, ਉਹ ਪੇੜ ਜੇ ਬੰਦੇ ਨੇ। ਔਰ ਅੱਜ ਇੱਕ ਜਿਹੜਾ ਸਟੇਟਮੈਂਟ ਕਸ਼ਮੀਰੀ ਪੰਨੂਨ ਆਰਗੇਨਾਈਜੇਸ਼ਨ ਵੱਲੋਂ ਲੱਗੀ ਹੈ, ਨਾਓ ਸੈਪਰੇਟ ਹੋਮਲੈਂਡ ਫॉर ਪੰਡਿਤਸ ਪੋਸੀਬਲ। ਉਹਨੇ ਕਿਹਾ ਜੀ ਅੱਗੇ ਤਾਂ ਆਰਟੀਕਲ 370 ਕੁਝ ਕਰਨ ਨਹੀਂ ਸੀ ਦਿੰਦਾ, ਹੁਣ ਉਹ ਯੂਨੀਅਨ ਟੈਰੀਟਰੀ ਬਣਾ ਦਿੱਤੀ ਹੋਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਵੀ 7 ਮਹੀਨੇ ਪਹਿਲਾਂ ਆਰਟੀਕਲ 370 ਤੁਸੀਂ ਖਤਮ ਕੀਤਾ ਹੈ ਔਰ ਹੁਣ ਜਿਹੜਾ ਇਸ ਨੂੰ 2 ਯੂਨੀਅਨ ਟੈਰੀਟਰੀਜ਼ ਬਣਾਈਆਂ, ਜੰਮੂ ਕਸ਼ਮੀਰ ਐਂਡ ਲਦਾਖ। ਕਸ਼ਮੀਰ ਦੇ ਵਿੱਚ 3.5 ਲੱਖ ਪੰਡਤ ਜਿਹੜੇ ਬੇਘਰੇ ਹੋਏ ਨੇ ਔਰ 3 ਦਹਾਕਿਆਂ ਤੋਂ ਉਹ ਜਿਹੜੇ ਨੇ ਥਾਂ ਥਾਂ ਤੇ ਖੱਜਲ ਖੁਆਰ ਹੋ ਰਹੇ ਨੇ। ਤੇ ਹੁਣ ਜਿਹੜਾ ਇਹ ਦਾ ਨਿਊਟਰਲਾਈਜੇਸ਼ਨ ਆਫ ਆਰਟੀਕਲ 370 ਹੈਜ਼ ਮੇਡ future reorganization now legally easy and the creation of a union territory east and north of river Jhelum in Kashmir for the permanent rehabilitation of displaced Hindus a possibility। ਉਹਨੇ ਕਿਹਾ ਜੀ ਕਿ ਜਿਹੜੀ ਜੇਲਮ ਰਿਵਰ ਹੈ ਉਹਦੇ ਨਾਰਥ ਔਰ ਈਸਟ ਦੇ ਵਿੱਚ ਇੱਕ ਕਸ਼ਮੀਰੀ ਪੰਡਤਾਂ ਦਾ ਜਿਹੜਾ ਅਲੱਗ ਹੋਮਲੈਂਡ ਬਣਾਇਆ ਜਾਏ, ਇਹ ਸਾਡੀ ਹੁਣ ਮੰਗ ਹੈ। ਔਰ ਇੱਕ ਪਾਸੇ ਇਹ ਮੰਗਾਂ ਹੋ ਰਹੀਆਂ ਔਰ ਦੂਸਰੇ ਪਾਸੇ ਉਹਨਾਂ ਦਾ ਇਹ ਪ੍ਰਚਾਰ ਚੱਲ ਰਿਹਾ, ਪਾਕਿਸਤਾਨ ਮਿਸਯੂਜ਼ਿੰਗ ਕਸ਼ਮੀਰ ਫॉर ਇਟਸ ਪੋਲੀਟੀਕਲ ਏਜੰਡਾ ਸੇਜ਼ ਐਕਸਪਰਟ। ਕਿਉਂਕਿ ਜਨੀਵਾ ਦੇ ਵਿੱਚ ਜਦੋਂ ਪਾਕਿਸਤਾਨ ਨੇ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਕਸ਼ਮੀਰੀਆਂ ਦੀ ਮੰਗ ਚੁੱਕੀ ਤਾਂ ਉਸ ਦੇ ਵਿੱਚ ਉਹਨਾਂ ਨੇ ਯੂਰਪੀਅਨ ਐਕਸਪਰਟਸ ਹੈਵ ਲੈਂਬੈਸਟਡ ਪਾਕਿਸਤਾਨ ਫॉर ਮਿਸਯੂਜ਼ਿੰਗ ਕਸ਼ਮੀਰ ਫॉर ਇਟਸ ਪੋਲੀਟੀਕਲ ਏਜੰਡਾ ਓਵਰ ਦਾ ਡੈਕੇਡਸ। ਔਰ ਇਹ ਸਾਰੀ ਜਿਹੜੀ ਗੱਲ ਹੈ ਉਹਨਾਂ 'ਚ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਜਨੇਵਾ ਦੇ 43rd ਸੈਸ਼ਨ ਦੇ ਵਿੱਚ ਇਹ ਕਹੀ ਗਈ ਕਿ ਵੈਪਨਾਈਜ਼ਿੰਗ ਕਸ਼ਮੀਰ ਮਿਸਯੂਜ਼ ਕਸ਼ਮੀਰ ਫॉर ਇਟਸ ਪੋਲੀਟੀਕਲ ਏਜੰਡਾ। ਔਰ ਇਹ ਲੰਬੀ ਚੌੜੀ ਖਬਰ ਹੈ ਪਰ ਮੈਂ ਇੰਨੇ ਕੁ ਦੇ ਨਾਲ ਹੀ ਛੱਡਦਾ। ਨਾਲ ਦੀ ਨਾਲ ਹੁਣ ਜਿਹੜਾ ਪੁਲਵਾਮਾ ਅਟੈਕ, ਅਸਲ 'ਚ ਅਜੀਤ ਡੋਵਲ ਨੇ ਦਵਿੰਦਰ ਸਿੰਘ ਜਿਹੜਾ ਉਹਨਾਂ ਦਾ ਪੇਡ ਬਲੂ ਆਈਡ ਬॉय ਡੀਐਸਪੀ ਪੁਲਿਸ, ਜਿਹਦੇ ਖਿਲਾਫ ਅਜੇ ਤੱਕ ਕੋਈ ਸੈਡੀਸ਼ਨ ਕੇਸ ਵੀ ਜਿਹੜਾ ਰਜਿਸਟਰ ਨਹੀਂ ਕੀਤਾ ਗਿਆ, ਲੇਕਿਨ ਪਿਛਲੇ ਦਿਨਾਂ 'ਚ ਸੀ ਕਿ ਜੀ ਪੁਲਵਾਮਾ ਅਟੈਕ ਦਾ ਇੱਕ ਹੋਰ ਕੰਸਪੀਰੇਟਰ ਫੜਿਆ ਗਿਆ। ਔਰ ਅੱਜ ਇਹ ਖਬਰ ਹੈ ਪੁਲਵਾਮਾ ਅਟੈਕ ਕੇਸ ਬ੍ਰੇਕ ਥਰੂ, NIA ਅਰੈਸਟ ਫਾਦਰ ਡਾਟਰ ਫॉर ਫੈਸਿਲਿਟੇਟਿੰਗ ਟੈਰਰਿਸਟ ਇਨਵੋਲਵਮੈਂਟ। ਹੁਣ ਇੱਕ 22-23 ਸਾਲ ਦੀ ਕਸ਼ਮੀਰੀ ਬੱਚੀ, ਉਸ ਨੂੰ ਜਿਹੜਾ ਫੜਿਆ ਉਹਨਾਂ ਨੇ, ਇਨਸ਼ਾ ਜਾਨ ਉਹਦਾ ਨਾਂ ਹੈ, ਔਰ ਉਹਦੇ ਫਾਦਰ ਨੂੰ ਤਾਰਕ ਅਹਿਮਦ ਸ਼ਾਹ। ਔਰ ਇਹ ਇਲਜ਼ਾਮ ਲਾਇਆ ਕਿ ਜੀ ਜਿਹੜਾ ਪੁਲਵਾਮਾ ਦੇ ਵਿੱਚ ਜਿਸ ਨੇ ਸੁਸਾਈਡ ਅਟੈਕ ਕੀਤਾ ਉਹ ਇਹਨਾਂ ਦੇ ਘਰ ਦੇ ਵਿੱਚ ਰੁਕਿਆ ਸੀ। ਇਹਨੇ ਜਿਹੜੀ ਹੈ ਵੀ ਇਨਸ਼ਾ ਜਾਨ ਹੈ ਉਹਨੂੰ ਰੋਟੀਆਂ ਖਵਾਈਆਂ, ਜਿਵੇਂ ਪੰਜਾਬ ਦੇ ਵਿੱਚ ਹੁੰਦਾ ਸੀ ਕਿ ਵੀ ਤੁਸੀਂ ਇੱਕ ਜਨਰੇਸ਼ਨ ਜਿਹੜੀ ਨੌਜਵਾਨਾਂ ਦੀ ਉਹ ਮਾਰਨੀ ਹੈ, ਫਿਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਕੋਈ ਵੈਲ ਵਿਸ਼ਰ ਨੇ ਉਹਨਾਂ ਨੂੰ ਕਹੋ ਜੀ ਇਹਨਾਂ ਨੇ ਮਿਲੀਟੈਂਟਸ ਨੂੰ ਸ਼ੈਲਟਰ ਦਿੱਤੀ। ਹੁਣ ਇਹਨੂੰ ਪੁਲਵਾਮਾ ਦੇ ਨਾਲ ਜੋੜ ਦਿੱਤਾ ਔਰ ਇੱਕ ਪਾਸਾ ਇਹ ਚੱਲ ਰਿਹਾ, ਦੂਸਰਾ ਪਾਸਾ ਇਹਨਾਂ ਦਾ ਸੜਕਾਂ ਦੇ ਨਾਂ ਬਦਲਨੇ, ਏਅਰਪੋਰਟਾਂ ਦੇ ਨਾਂ ਬਦਲਨੇ। ਔਰ ਜਿਵੇਂ ਉਹਨਾਂ ਨੇ ਜੰਮੂ ਦੇ ਵਿੱਚ ਇੱਕ ਭਾਰਤ ਮਾਤਾ ਚੌਂਕ ਨਾਂ ਰੱਖਿਆ ਦਾ, ਭਾਰਤੀ ਜਨਤਾ ਪਾਰਟੀ ਨੇ ਜਿਹੜਾ ਉਹ ਭਾਰਤ ਮਾਤਾ ਚੌਂਕ ਉਹਨਾਂ ਦੀ ਕੌਂਸਲ ਨੇ ਪਾਸ ਕੀਤਾ, ਪਰ ਲੋਕਾਂ ਦਾ ਇਹ ਕਹਿਣਾ ਹੈ ਰੈਜ਼ੀਡੈਂਟਸ ਵਾਂਟ ਫੈਸਿਲਿਟੀਜ਼ ਸੇ ਰੀਨੇਮਿੰਗ ਰੋਡਸ ਨਾਟ ਇਨਫ, ਕਿ ਵੀ ਤੁਸੀਂ ਸੜਕਾਂ ਦੇ ਨਾਂ ਬਦਲ ਰਹੇ ਹੋ, ਕਿਸੇ ਹੋਰ ਦਾ ਕੋਈ ਹੋਰ ਨਾਂ ਰੱਖਿਆ ਕਿ ਵੀ ਤੁਸੀਂ ਸਾਨੂੰ ਸਹੂਲਤਾਂ ਦਿਓ। ਔਰ ਇਹ ਨਾਮ ਚੇਂਜ ਦੀ ਗੇਮ ਦੇ ਵਿੱਚ ਹੀ ਈਵਨ ਜਿਹੜਾ ਜੰਮੂ 에ਅਰਪੋਰਟ ਦਾ Jammu University Airport to be renamed after Dogra monarchs. Jammu Municipal Corporation is on a name-changing spree in Jammu city. Resolutions have been passed to rename the Jammu Airport and Jammu University after Hindu Dogra monarch Maharaja Hari Singh and Maharaja Gulab Singh respectively. ਹੁਣ ਯਾਦ ਰਹੇ ਇਹ ਉਹੀ ਗੁਲਾਬ ਸਿੰਘ ਹੈ ਜਿਹਨੇ ਸਿੱਖ ਰਾਜ ਨਾਲ ਗੱਦਾਰੀ ਕਰਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਜੰਮੂ ਕਸ਼ਮੀਰ ਇੱਕ ਗੱਦਾਰੀ ਦੇ ਅਵਾਰਡ ਦੇ ਤੌਰ ਤੇ ਕੋਈ 72 ਲੱਖ ਦੀ ਕੀਮਤ ਨਾਲ ਨਹੀਂ, ਜਿਹੜਾ ਬਹੁਤ ਵਾਰੀ ਕਿਤਾਬਾਂ 'ਚ ਕਿਹਾ ਜਾਂਦਾ ਹੈ, ਉਹ ਜਿਹੜਾ ਉਹਨਾਂ ਨੇ ਉਹਨੂੰ ਦਿੱਤਾ ਗੱਦਾਰੀ ਦਾ ਇਨਾਮ। ਔਰ ਇਹ ਜੰਮੂ ਦੀ ਮਿਊਨਿਸਪਲ ਕਮੇਟੀ ਕਹਿ ਰਹੀ ਹੈ ਕਿ ਭਾਈ ਤੁਸੀਂ ਜਿਹੜਾ ਜੰਮੂ 에ਅਰਪੋਰਟ ਦਾ ਨਾਂ ਉਹ ਮਹਾਰਾਜਾ ਗੁਲਾਬ ਸਿੰਘ ਦੇ ਨਾਂ ਤੇ ਰੱਖੋ
ਔਰ ਜਿਹੜੀ ਜੰਮੂ ਯੂਨੀਵਰਸਿਟੀ ਹੈ ਉਹਦਾ ਨਾਂ ਹਿੰਦੂ ਡੋਗਰਾ ਹਰੀ ਸਿੰਘ ਦੇ ਨਾਂ ਦੇ ਉੱਤੇ ਰੱਖੋ, ਕਿਉਂਕਿ ਉਹਨਾਂ ਦੀ ਮੈਜੋਰਿਟੀ ਹੈ ਜੰਮੂ ਮਿਊਨਿਸਪਲ ਕਮੇਟੀ 'ਚ। ਔਰ ਇਸੇ ਤਰ੍ਹਾਂ ਉਹਨਾਂ ਨੇ ਚੌਂਕ ਜਿਹੜੇ ਬਦਲੇ ਨੇ। ਮੀਨਵਾਈਲ ਦਾ ਜੰਮੂ ਮਿਊਨਿਸਪਲ ਕਮੇਟੀ ਹੈਜ਼ ਆਲਰੇਡੀ ਰੀਨੇਮਡ ਜੰਮੂਜ਼ ਹਿਸਟੋਰਿਕ ਸਿਟੀ ਚੌਂਕ ਐਜ਼ ਭਾਰਤ ਮਾਤਾ ਚੌਂਕ, ਜਿਹੜਾ ਉਹਨੂੰ ਭਾਰਤ ਮਾਤਾ ਬਣਾ ਦਿੱਤਾ ਹੈ। ਐਂਡ ਕਾਛੀ ਚੌਣੀ ਚੌਂਕ ਕਾਂਚੀ ਛਾਵਨੀ ਚੌਂਕ ਐਜ਼ ਅਟਲ ਬਿਹਾਰੀ ਵਾਜਪਾਈ ਚੌਂਕ, ਔਰ ਉੱਥੇ ਵਾਜਪਾਈ ਦਾ ਇੱਕ ਬੁੱਤ ਵੀ ਲਾ ਦਿੱਤਾ ਹੈ। ਔਰ ਇਹ ਜਿਹੜੀ ਸਾਰੀ ਹੁਣ ਜੋ ਉੱਥੇ ਅੰਦਰ ਚੱਲ ਰਿਹਾ ਹੈ ਆਰਟੀਕਲ 370 ਐਬਰੋਗੇਟ ਕਰਨ ਤੋਂ ਬਾਅਦ, ਇਸ ਕਿਸਮ ਦੀ ਡਰਾਮੇਬਾਜ਼ੀ ਜਿਹੜੀ ਹੈ ਉੱਥੇ ਚੱਲ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ।